ਉਹਨਾਂ ਡੱਕ ਕੇ ਉੱਥੇ ਉਹਨਾਂ ਨੂੰ ਖਾਣਾ ਦਾਣਾ ਖਿਲਾ ਕੇ ਨਾ ਉਹਨਾਂ ਨੂੰ ਕਹਿਣ ਲੱਗੇ ਵੀ ਜੇ ਤੁਸੀਂ ਤਾਜਪੁਰ ਤੇ ਹਮਲਾ ਕਰਨਾ ਨਾ ਪਹਿਲੇ ਸਾਡੇ ਤੇ ਕਰ। ਬੜਾ ਦਿਲ ਕੀਤਾ ਬੜਾ ਦਿਲ ਕੀਤਾ ਵੀ ਜਾਵਾਂਗੇ ਨਹੀਂ ਮੁਕੱਦਰਾਂ ਚ ਹੈ। ਹੁਣ ਪਿੰਡ ਤੁਸੀਂ ਆ ਗੱਲ ਕੀਤੀ ਹੈ, ਪਿੰਡ ਦਾ ਮੈਨੂੰ ਹਰ ਥਾਂ ਤੇ ਹਰ ਸਾਰਾ ਇਲਾਕਾ ਜਿਹੜਾ ਨਾ ਸਾਡੇ ਚਾਰ ਜਿਹੜੇ ਸਾਡੇ ਪਿੰਡ ਦਾ ਰਕਬਾ ਦੀ ਨਾਮ ਸੀ ਸਾਰਾ ਮੇਰੇ ਦੇਣ ਚ ਆ ਗਿਆ। ਮਸਜਿਦ ਸੀ ਉਹ ਵੀ ਜੇਲ੍ਹ ਚ, ਜਿਹੜਾ ਤਹੀਆ ਸੀ ਉਹ ਵੀ ਜੇਲ੍ਹ ਚ, ਜਿਹੜਾ ਸਾਡੇ ਬੰਦਿਆਂ ਦੇ ਬਹਿਣ ਵਾਲਾ ਮਕਾਨ ਬਣਾਇਆ ਸੀ ਉਹ ਵੀ ਜੇਲ੍ਹ ਚ। अस्सलाम वालेकुम दोस्तों, मैं नासिर ढिल्लों। ਤੁਸੀਂ ਸਾਡੇ ਨਾਲ ਜੁੜੇ ਹੋ ਇਸ ਵੇਲੇ ਪੰਜਾਬੀ ਲਹਿਰ YouTube ਚੈਨਲ। ਪੰਜਾਬੀ ਲਹਿਰ ਦੀ ਟੀਮ ਹਮੇਸ਼ਾ ਕੋਸ਼ਿਸ਼ ਕਰਦੀ ਹੈ ਉਹਨਾਂ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਕਹਾਣੀਆਂ ਸਟੋਰੀਆਂ ਜਿਹੜੀਆਂ ਤੁਹਾਡੇ ਤੱਕ ਸ਼ੇਅਰ ਕੀਤੀਆਂ ਜਾਣ ਜਿਨ੍ਹਾਂ ਨੇ ਵੰਡ ਦੀ ਪੀੜ ਜਿਹੜੀ ਆਪਣੇ ਪਿੰਡਾਂ ਤੇ ਹੰਢਾਈ। ਸੋ ਇਹਨਾਂ ਬਜ਼ੁਰਗਾਂ ਦੇ ਕੋਲ ਆਏ ਹਾਂ ਅੱਜ ਅਸੀਂ 255 ਬੋਗੜਾ ਫੈਸਲਾਬਾਦ ਦੇ ਵਿੱਚ। ਇਹ ਬਜ਼ੁਰਗ ਉੱਠ ਕੇ ਆਏ ਨੇ ਤਾਜਪੁਰ ਪਿੰਡ ਤੋਂ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਦੀ ਕਹਾਣੀ ਜਿਹੜੀ ਆ ਪਾਰਟੀਸ਼ਨ ਦੀ ਕਹਾਣੀ ਇਹਨਾਂ ਕੋ ਸੁਣਦੇ ਆ ਇਹਨਾਂ ਦੀ ਜ਼ੁਬਾਨੀ। अस्सलाम वालेकुम। ਵਾਲੇकुम सलाम। ਬਜ਼ੁਰਗੋ ਪਹਿਲਾਂ ਆਪਣਾ ਨਾਂ ਦੱਸ ਦਿਓ, ਤੁਹਾਡੇ ਵਾਲਦ ਸਾਹਿਬ ਦਾ, ਦਾਦਾ ਜੀ ਦਾ। ਦਾਦਾ ਜੀ ਦਾ ਸੀ ਮੌਲਾ ਬਖਸ਼। ਹਾਂਜੀ, ਆਪਣੇ ਤੋਂ ਸ਼ੁਰੂ ਕਰੋ। ਆਪਣੇ ਤੋਂ ਮੇਰਾ ਨਾਂ ਹਾਜੀ ਨਿਆਮਤ ਅਲੀ, ਬਾਪ ਦਾ ਮੇਰਾ ਨਾਂ ਫਤਿਹ ਮੁਹੰਮਦ। ਮੇਰੇ ਬਾਪ ਦਾ ਜਿਹੜਾ ਸੀ ਬਾਪ ਉਹਦਾ ਨਾਂ ਸੀ ਮੌਲਾ ਬਖਸ਼। ਤੇ ਹੁਣ ਜਿਹੜੇ ਪਿੰਡ 'ਚ ਬੈਠੇ ਦਾ ਕੀ ਨਾਂ? ਇਹਦਾ 255 ਨਵਾਂ ਪਿੰਡ ਬੋਗੜਾ ਵੱਜਦਾ ਹੈ। ਹਾਂ, ਤੇ ਉਮਰ ਕਿੰਨੀ ਕੁ ਹੋਣੀ ਆ? ਉਮਰ ਮੇਰੀ 90 ਸਾਲ ਦੀ ਹੋ ਗਈ। 90? ਹਾਂਜੀ। ਤੇ ਜਦੋਂ ਉਜਾੜੇ ਪਏ ਆ ਉਦੋਂ ਮਤਲਬ ਵੀ ਤਗੜੇ ਸੋ? ਉਦੋਂ ਮੈਂ 15 ਸਾਲਾਂ ਦਾ। ਜਦੋਂ ਉਜਾੜੇ ਪਏ ਆ? ਉਜਾੜੇ ਪਏ ਆ। ਹਾਂ, ਉਦੋਂ ਮੈਂ 15 ਸਾਲਾਂ ਦਾ ਸੀਗਾ ਤੇ ਸਾਰਾ ਮਾਲ ਡੰਗਰ ਹੈ ਕੇ ਲਿਆ। ਹਾਂ, ਤੇ ਕਿਹੜਾ ਸੀ ਪਿੰਡ ਪਿੱਛੇ ਆਪਣਾ? ਸਾਡਾ ਪਿੰਡ ਸੀ ਤਾਜਪੁਰ। ਤਾਜਪੁਰ? ਹਾਂਜੀ, ਰਿਆਸਤ ਕਪੂਰਥਲੇ ਦੇ ਵਿੱਚ। ਤਾਜਪੁਰ ਦੇ ਵਿੱਚ ਅਸੀਂ ਰਹਿਣ ਵਾਲੇ ਆ ਤੇ ਰਿਆਸਤ ਸਾਡੀ ਕਪੂਰਥਲਾ ਜ਼ਿਲ੍ਹਾ ਜਲੰਧਰ ਸੀ। ਜਲੰਧਰ? ਹਾਂਜੀ। ਅੱਛਾ, ਤਾਜਪੁਰ 'ਚ ਤੁਹਾਡੀ ਬਰਾਦਰੀ ਕਿਹੜੀ ਆ? ਸਾਰੇ ਅਸੀਂ ਬਸਰਾ ਜਾ ਬੈਠੇ ਸੀ ਜੱਟ। ਪੂਰਾ ਤਾਜਪੁਰ ਹੀ ਬਸਰਾਵਾਂ ਦਾ? ਪੂਰਾ ਤਾਜਪੁਰ ਹੀ ਬਸਰਾਵਾਂ ਦਾ ਸੀ। ਤੇ ਉਹ ਤਾਜਪੁਰ ਵਾਲੇ ਇੱਥੇ ਕਿੱਥੇ ਬੈਠੇ ਪਾਕਿਸਤਾਨ ਆ ਕੇ? ਪਾਕਿਸਤਾਨ ਆ ਕੇ ਹੁਣ ਕੁਝ ਬੈਠੇ ਅੱਗੇ ਨਵਾਂ ਪਿੰਡ ਵਾ ਉੱਥੇ ਬਹਿ ਗਿਆ, ਕੁਛ ਇੱਥੇ ਬਹਿ ਗਿਆ। ਠੀਕ ਹੈ। ਇੱਥੇ ਬਹਿ ਗਿਆ, ਦੋ ਚੱਕਾਂ 'ਚ ਬਹਿ ਗਿਆ। ਵਾਦੀਆਂ ਇੱਕ ਚੱਕ ਨੰਬਰ 1 ਹੀ ਆ, ਵਾਦੀਆਂ 2 ਆਏ ਹੋਈਆਂ। ਹਾਂ, ਠੀਕ। ਤੇ ਹੋਰ ਮਤਲਬ ਵੀ ਸਾਰੇ ਮੁਸਲਮਾਨਾਂ ਦੀ ਆਬਾਦੀ ਸੀ? ਪਿਓਰ? ਸਭ ਪਿਓਰ ਮੁਸਲਮਾਨ ਸਾਰੇ। ਤਾਜਪੁਰ ਜਿਹੜਾ? ਤਾਜਪੁਰ ਪਿਓਰ ਮੁਸਲਮਾਨ। ਹੋਰ ਕੋਈ ਘਰ ਕੋਈ ਇਹਨਾਂ ਦਾ ਖੱਤਰੀਆਂ ਦਾ, ਕੋਈ ਲਬਾਣਿਆਂ ਦਾ? ਖੱਤਰੀਆਂ ਦਾ ਕੋਈ ਘਰ ਨਹੀਂ ਸਾਡੇ। ਨਾ ਕੋਈ ਹੋਰ ਸੀਗਾ। ਸਾਡੇ ਆਸੇ ਪਾਸੇ ਸੀਗੇ ਪਿੰਡ ਜਿਹੜੇ ਸੀਗੇ ਖੀਰਾ ਵਾਲੀ ਸੀਗੇ, ਉਹ ਸਾਰਾ ਸਿੱਖ ਬਰਾਦਰੀ ਸੀ। ਉਹ ਵੀ ਸਾਡੇ ਇੱਦਾਂ ਹੀ ਭਰਾਵਾਂ ਵਰਗੂ ਮਿਲਦੇ ਗਲਦੇ ਸੀ, ਵਿਆਹਾਂ ਸ਼ਾਦੀਆਂ ਤੇ ਉਧਰ ਉਧਰੀ। ਹੋਰ ਕਿਹੜਾ ਪਿੰਡ ਸੀ ਲਾਗੇ ਖੀਰਾ ਵਾਲੀ ਤੋਂ ਇਲਾਵਾ? ਖੀਰਾ ਵਾਲੀ ਤੋਂ ਇਲਾਵਾ ਸਾਡੇ ਨਾਲ ਸੀ ਭਵਾਨੀਪੁਰ, ਨਗਰ, ਇੱਕ ਸੀਗਾ ਇੱਧਰ ਆਪਣੇ ਆ ਗਿਆ ਗੌਰੇ, ਨਟਕਰਾ, ਲੌਦੀਪੁਰ, ਸਗੋਜਲਾ, ਇਹ ਸਾਰੇ ਪਿੰਡ ਲਾਗੇ ਸਾਡੇ ਸੀ। ਤੇ ਸ਼ਹਿਰ ਕਿਹੜਾ ਲਾਗੇ ਪੈਂਦਾ ਸੀ ਤੇ ਕੋਈ ਖਰੀਦਦਾਰੀ ਕਰਦੇ? ਸ਼ਹਿਰ ਕਪੂਰਥਲਾ ਹੀ ਲਾਗੇ ਸੀ ਸਿਰਫ। ਕਪੂਰਥਲਾ ਲਾਗੇ? ਅੱਛਾ, ਇਹ ਦੱਸੋ ਬਜ਼ੁਰਗੋ ਵੀ ਪਿੰਡ ਦਾ ਮੁਹੱਲੇ ਨੂੰ ਕੋਈ ਦੱਸਿਆ ਤੁਸੀਂ ਵੀ ਆਹ ਫਲਾਣਾ ਖੀਰਾਂ ਵਾਲੀ ਸੀ ਤੇ ਇਹਨਾਂ ਨੂੰ ਜ਼ਿਆਦਾ ਮੇਲ ਮਿਲਾਪ ਕਿਹੜੇ ਪਿੰਡ ਨਾਲ ਜ਼ਿਆਦਾ ਸੀ? ਮਤਲਬ ਤੁਹਾਡੇ ਵੱਡਿਆਂ ਦਾ ਗੌਣ? ਸਾਡੇ ਵੱਡਿਆਂ ਦਾ ਜ਼ਿਆਦਾ ਮੇਲ ਮਿਲਾਪ ਜਿਹੜਾ ਸੀ ਨਾ ਇਹਨਾਂ ਪਿੰਡਾਂ ਨਾਲ ਖੀਰਾ ਵਾਲੇ ਨਾਲ ਸੀ। ਉਹ ਜਿਨ੍ਹਾਂ ਨਾਲ ਕੋਈ ਮੇਲ ਮਿਲਾਪ ਹੈਗਾ ਕਿਸੇ ਦਾ ਨਾਂ ਯਾਦ ਹੈ? ਨਾ ਮੈਨੂੰ ਹੁਣ ਉਹਨਾਂ ਦਾ 2-3 ਬੰਦਿਆਂ ਦਾ ਯਾਦ ਹੈ, ਹੋਰ ਨਹੀਂ। ਦੱਸੋ ਉਹਨਾਂ ਦਾ ਕੀ ਨਾਂ? ਇੱਕ ਦਾ ਨਾਂ ਤੇ ਉਹਨੂੰ ਅਮਲੀ ਕਹਿੰਦੇ ਸੀ। ਅਮਲੀ ਸੀਗਾ ਉਹਦਾ ਨਾਂ। ਉਹਦਾ ਵੀ ਸਾਡੇ ਨਾਲ ਹੀ ਜੂ ਦੇ ਖੂਹ ਸੀ। ਲਾਲੂ ਸੀਗਾ, ਲਾਲੂ ਸਿੰਘ ਸੀ, ਉਹਦਾ ਵੀ ਸਾਡੇ ਨਾਲ ਸੀ। ਉਹਦਾ ਮੁੰਡਾ ਸੀਗਾ ਕਰਤਾਰਾ, ਉਹਦਾ ਵੀ ਸਾਡੇ ਨਾਲ ਹੀ ਸੀ ਖੂਹ। ਉੱਥੇ ਸਾਰੇ ਉਹ ਲਾਗੇ ਸੀ ਜਿਹੜੇ ਸੀ ਉਹਨਾਂ ਨੂੰ ਅਸੀਂ ਜਾਣਦੇ ਸੀ। ਤੁਸੀਂ ਉਦੋਂ ਵਾਹੀ ਕਰਦੇ ਸੋ? ਵਾਹੀ ਕਰਦੇ ਸੀ। ਪੜ੍ਹੇ ਕੋਈ ਨਹੀਂ? ਨਹੀਂ ਪੜ੍ਹੇ ਕਿੱਥੇ, ਉਦੋਂ ਸਾਨੂੰ ਤੇ ਖੂਹ ਹੋਣ ਤੇ ਰਾਹ ਛੱਡਿਆ ਗਏ ਸਾਡੇ ਵੱਡਿਆਂ ਨੇ। ਅੱਛਾ। ਖੂਹ ਇੱਕੋ।
ਅੱਛਾ ਜੀ। ਅੱਛਾ ਮੈਨੂੰ ਇਹ ਦੱਸੋ ਵੀ ਇਹ ਜਿਹੜੇ ਤੁਸੀਂ ਨਾਂ ਲਏ ਆ ਇਹ ਖੀਰਾਂ ਵਾਲੀ ਦੇ ਸੀ ਸਾਰੇ? ਖੀਰਾਂ ਵਾਲੀ ਦੇ ਸੀ। ਖੀਰਾਂ ਵਾਲੀ ਦੇ। ਖੀਰਾਂ ਵਾਲੀ ਦੇ। ਅੱਛਾ ਠੀਕ ਹੈ। ਤੇ ਲਾਗੇ ਪਿੰਡ ਤੁਹਾਡੇ ਦੀ ਜੇ ਆਪਾਂ ਗੱਲ ਕਰ ਲੈਨੇ ਹੁਣ ਪਿੰਡ ਤਾਜਪੁਰ ਦੀ ਤੁਹਾਨੂੰ ਕਿਹੜੀ ਸ਼ੈ ਯਾਦ ਆ? ਕੋਈ ਤਖੀਆ, ਕੋਈ ਬੋੜ, ਕੋਈ? ਤਖੀਆ ਸਾਡਾ ਤਖੀਆ ਸੀਗਾ ਤੇ ਵਿੱਚ ਬੋੜ ਸੀ, ਇੱਕ ਪਿੱਪਲ ਸੀ, ਵਰਨਾ ਸੀ। ਵਰਨੇ ਦੇ 2 ਬੂਟੇ ਸੀਗੇ ਬੜੇ ਬੜੇ ਤੇ ਨਾਲ ਹੀ ਸਾਡੀ ਮਸਜਿਦ ਸੀ। ਤਖੀਏ ਤੇ ਬੜਾ। ਕਿਸ ਤਰ੍ਹਾਂ ਦੀ ਮਸਜਿਦ? ਪੱਕੀ ਸੀ? ਪੱਕੀ। ਤੇ ਤੁਹਾਡਾ ਘਰ ਕਿੰਨੀ ਦੂਰ ਸੀ ਮਸਜਿਦ ਤੋਂ? ਸਾਡਾ ਮਸਜਿਦ ਤੋਂ ਘਰ ਸੀਗਾ ਇੱਥੇ ਮਸਜਿਦ ਆ ਇਸ ਸਾਈਡ ਤੇ, ਨਾਲ ਕਰਕੇ ਹਟਮਾ ਸਾਡਾ ਘਰ ਸੀਗਾ। ਕੋਈ 2-3 ਘਰ ਛੱਡ ਕੇ। ਅੱਛਾ ਉਹ ਯਾਦ ਹੈ ਸਾਰਾ ਨਕਸ਼ਾ ਪਿੰਡ ਵਾਲਾ? ਨਕਸ਼ਾ ਸਾਰਾ ਹੁਣ ਤੂੰ ਗੱਲ ਕੀਤੀ ਮੈਨੂੰ ਸਾਰਾ ਆਪਣੇ ਪਿੰਡ ਦੇ ਗਲੀਆਂ 20 ਸਾਰੇ ਨਜ਼ਰ ਆ ਗਈਆਂ। ਕਿੱਧਰ ਦੀ ਰਾਹ ਮੇਨ ਕਿੱਧਰ ਦੀ ਪਿੰਡ ਨੂੰ? ਮੇਨ ਰਾਹ ਜਿਹੜਾ ਸੀ ਨਾ ਸਾਡਾ ਇੱਧਰ ਦੀ ਸੀ ਆਉਂਦਾ ਭਵਾਨੀਪੁਰ ਸਾੜੀ ਦੀ। ਕਿਹੜੇ ਪਿੰਡ ਥਾਣੀ? ਭਵਾਨੀਪੁਰ ਸਾੜੀ। ਭਵਾਨੀਪੁਰ ਲਾਗੋਂ ਦੀ? ਹਾਂਜੀ ਪਨੇਜ ਨਗਰ ਭਵਾਨੀਪੁਰ ਇੱਥੋਂ ਦੀ ਆਈਦਾ ਸੀਗਾ ਕਿਉਂ ਸਾਡੇ ਵਿੱਚ ਦੀ ਸੀ ਆਉਂਦੀ ਵਈ। ਵਈ ਤੋਂ ਫਿਰ ਅਸੀਂ ਸ਼ਹਿਰੋਂ ਜਦੋਂ ਵੀ ਆਉਣਾ ਕਰਪੂਰ ਤੇ ਉੱਥੋਂ ਦੀ ਆਉਣਾ ਸੀ। ਆਣ ਕੇ ਉੱਥੇ ਆਉਣਾ ਉੱਧਰ ਹੋਏ ਰਸਤੇ। ਪੈਦਲ ਤੇ ਆਉਂਦੇ ਉੱਥੇ ਕਿਹੜੇ ਟਾਂਗੇ ਗੱਡੀਆਂ ਚੱਲਦੀਆਂ ਸੀ। ਵਈ ਵਗਦੀ ਸੀ ਤੁਹਾਡੇ ਲਾਗੇ? ਵਈ ਵਗਦੀ ਸੀ ਸਾਡੇ। ਸਾਫ਼ ਪਾਣੀ ਦੀ ਸੀ? ਸਾਫ਼ ਪਾਣੀ। ਬੜਾ ਨਿਤਰਿਆ ਪਾਣੀ ਸੀ। ਉਹਦੇ ਉੱਤੇ ਅਸੀਂ ਵਿੱਚ ਨਹਾਉਣਾ ਵੀ। ਸਾਡਾ ਜਿਹੜਾ ਖੂਹ ਸੀ ਸਾਡਾ ਹੈ ਵਈ ਦੇ ਉੱਤੇ ਸੀ। ਅੱਛਾ ਉਹਦਾ ਜਿਹੜਾ ਦੱਸਿਆ ਤੁਸੀਂ ਪਿੰਡ ਦੇ ਵਿੱਚ ਖੂਹ, ਤੁਹਾਡੇ ਖੂਹ ਕਿਸ ਨਾਂ ਤੋਂ ਵੱਜਦਾ ਸੀ ਤੁਹਾਡਾ? ਸਾਡੇ ਖੂਹ ਵੱਜਦਾ ਸੀਗਾ ਸਾਡੇ ਜਿਹੜੇ ਸੀ ਉਹ ਖੂਹ ਏਦਾਂ ਇੱਕ ਤੇ ਸਾਡੇ ਪਿੰਡ ਦੇ ਨਾਲ ਖੂਹ ਸੀ ਉਹਨੂੰ ਕਹਿੰਦੇ ਸੀ ਗੋਰਿਆਂ ਵਾਲਾ ਖੂਹ। ਗੋਰਿਆਂ ਵਾਲਾ ਖੂਹ, ਇੱਕ ਹੰਡੋ ਵਾਲਾ ਖੂਹ, ਇੱਕ ਵਈਆਂ ਵਾਲਾ ਖੂਹ, ਇੱਧਰ ਸੇ ਇੱਕ ਜਮਾਦਾਰਾਂ ਦਾ ਖੂਹ। ਇਹ ਸਾਰੇ ਇਸ ਤਰ੍ਹਾਂ ਖੂਹਾਂ ਦੇ ਨਾਂ ਸੀ। ਤੇ ਤੁਹਾਡਾ ਜਿਹੜਾ ਪੈਲੀ ਸੀ ਉਹ ਕਿਸ ਖੂਹ ਤੇ ਸੀ? ਉਹ ਵਈਆਂ ਵਾਲੇ ਖੂਹ ਤੇ। ਵਈਆਂ ਵਾਲੇ ਖੂਹ ਤੇ। ਠੀਕ। ਉਹ ਵਈ ਦਾ ਪਾਣੀ ਵੀ ਲੱਗਦਾ ਸੀ ਪੈਲੀ ਜ਼ਮੀਨਾਂ ਨੂੰ? ਨਹੀਂ ਉਹ ਨਹੀਂ ਸੀ ਲੱਗਦਾ। ਉਹ ਗਾਂਹ ਹੀ ਤੁਰ ਜਾਂਦਾ? ਉਹ ਇੱਦਾਂ ਤੁਰ ਜਾਂਦਾ ਸੀ ਤੇ ਉਹ ਇੱਕ ਸਾਡੇ ਬੰਦੇ ਨੇ ਨਾ ਉਹਦੇ ਨਾਲ ਜ਼ਮੀਨ ਸੀ ਤੇ ਉਹਨੇ ਨਾ ਇੱਦਾਂ ਪਾਣੀ ਵਈ ਚੋਂ ਲੈ ਕੇ ਇੱਥੇ ਬਣਾ ਕੇ ਨਾ ਟੋਇਆ ਤੇ ਫਿਰ ਉਹ ਖੂਹ ਦੀਆਂ ਟਿੰਡਾਂ ਬਣਾ ਕੇ ਝਲਾਰ ਬਣਾਈ, ਉਹਨੂੰ ਝਲਾਰ ਕਹਿੰਦੇ ਸੀ। ਉਹਦੇ ਨਾਲ ਪਾਣੀ ਕੱਢਣਾ। ਉਹ ਪਾਣੀ ਕੱਢ ਕੇ ਖੇਤਾਂ ਨੂੰ ਦੇਣਾ। ਨਹੀਂ ਤਾਂ ਖੂਹਾਂ ਦਾ ਹੀ ਬਹੁਤਾ ਪਾਣੀ? ਬਹੁਤਾ ਖੂਹਾਂ ਦਾ ਹੀ। ਅੱਛਾ ਜੀ। ਅੱਛਾ ਇਹ ਦੱਸੋ ਮਜ਼ਹਬੀ ਹਵਾਲੇ ਨਾਲ ਜਾਂ ਵੈਸੇ ਰਹਿਣ ਸਹਿਣ ਨਾਲ ਖੀਰਾਂ ਵਾਲੀ ਜਾਣੇ ਜਾਂ ਸਰਾਊਂਡਿੰਗ ਤੁਹਾਡੇ ਸਾਰੇ ਦੂਜੀਆਂ ਬਰਾਦਰੀਆਂ ਸੀ, ਕੌਮਾਂ ਦੂਜੀਆਂ ਵੀ ਸੀ? ਹਾਂਜੀ। ਕਿਸ ਤਰ੍ਹਾਂ ਦਾ ਸੀ? ਕੋਈ ਰਹਿਣ ਸਹਿਣ ਦੀ ਜੇ ਆਪਾਂ ਗੱਲ ਕਰ ਲਈਏ ਜਾਂ ਮਜ਼ਹਬੀ ਤੌਰ ਤੇ ਗੱਲ ਕਰ ਲਈਏ, ਕੋਈ ਪਰੇਸ਼ਾਨੀਆਂ, ਕੋਈ ਮਾਮਲਾ ਇੱਦਾਂ ਦੇ ਹੈਗੇ ਸੀ? ਨਾ ਕੋਈ ਪਰੇਸ਼ਾਨੀ ਨਹੀਂ ਸੀ, ਕੋਈ ਮਾਮਲਾ ਨਹੀਂ, ਕੋਈ ਗੱਲ ਨਹੀਂ ਸੀ, ਕੋਈ ਸਾਬਤ ਨਹੀਂ ਸੀ ਕਰਦਾ। ਉਹ ਜੇ ਸਾਡੇ ਚੱਲ ਜਾਂਦੇ ਸੀ ਖੀਰਾਂ ਵਾਲੀ ਉਹ ਵੀ ਇੱਦਾਂ ਹੀ ਜਿੱਦਾਂ ਮਹਿਮਾਨ ਆਏ ਆ ਉਹ ਆ ਜਾਂਦੇ ਸੀ, ਇੱਦਾਂ ਜਿੱਦਾਂ ਮਹਿਮਾਨ ਆਏ ਹੁੰਦੇ ਆ। ਤੇ ਫਿਰ ਕੀ ਬਣਿਆ? ਕਿਉਂ ਇੱਦਾਂ ਲੜੇ? ਕਿਉਂ ਫਿਰ ਉਦੋਂ ਲੜੇ ਨਹੀਂ? ਸਾਡੇ ਨਹੀਂ ਲੜੇ। ਤੁਹਾਡੇ ਸਕੂਨ ਲਿਆ? ਨਹੀਂ ਸਾਡੇ ਨਹੀਂ ਲੜੇ। ਸਾਡੀ ਤੇ ਉਹਨਾਂ ਨੇ ਬੜੀ ਰਖਵਾਲੀ ਕੀਤੀ। ਕਿਹਨਾਂ ਨੇ? ਖੀਰਾਂ ਵਾਲੀ ਨੇ। ਅੱਛਾ। ਸਾਡੇ ਇਹ ਇੱਧਰੋਂ ਨਾ ਪਿਆ ਜਸਾ ਸਾਨੂੰ। ਕਿੱਧਰੋਂ? ਆਪਣੇ ਅੰਮ੍ਰਿਤਸਰ ਵੱਲੋਂ ਉਹਨਾਂ ਕੋ ਆਏ। ਇਹ ਸਾਡੇ ਬਰਾਦਰ ਭਰਾ ਵਾ ਤੇ ਸਾਡੇ ਨਾਲ ਕੰਨ ਗਏ। ਉਹਨਾਂ ਨੇ ਡੱਕਿਆ। ਉਹਨਾਂ ਡੱਕ ਕੇ ਉੱਥੇ ਉਹਨਾਂ ਨੂੰ ਖਾਣਾ ਦਾਣਾ ਖਿਲਾ ਕੇ ਨਾ ਉਹਨਾਂ ਨੂੰ ਕਹਿਣ ਲੱਗੇ ਵੀ ਜੇ ਤੁਸੀਂ ਤਾਜਪੁਰ 'ਤੇ ਹਮਲਾ ਕਰਨਾ ਨਾ ਪਹਿਲੇ ਸਾਡੇ 'ਤੇ ਕਰੋ, ਸਾਨੂੰ ਮੁਕਾਓ ਫੇਰ ਗਾਂ ਜਾਣ ਦੇਣੇ ਸੀ। ਉਹ ਬੜਾ ਉਹਨਾਂ ਨੇ ਰੋਟੀ ਰਾਟੀ ਖਾ ਕੇ ਉਹਨਾਂ ਦੀ ਮਿਹਨਤ ਕਰਕੇ ਉਹਨਾਂ ਨੂੰ ਵਾਪਸ ਕੀਤਾ ਤੇ ਫੇਰ ਆਣ ਕੇ ਬੰਦਿਆਂ ਨੇ ਸਾਨੂੰ ਕਿਹਾ ਵੀ ਨਹੀਂ ਹੁਣ ਤੁਸੀਂ ਨਾ ਚੱਲ ਜਾਓ ਪਾਕਿਸਤਾਨ 'ਚ, ਹੁਣ ਨਹੀਂ ਗੁਜ਼ਾਰਾ। ਸਾਡੇ ਵੱਸੋਂ ਬਾਹਰ ਗੱਲ ਹੋ ਗਈ ਤੇ ਫੇਰ ਅਸੀਂ ਕੀ ਕਰਾਂਗੇ। ਉਹਨਾਂ ਸਾਡੀ ਬੜੀ ਸਪੋਰਟ ਕੀਤੀ, ਬਲਕਿ ਸਾਨੂੰ ਜਿਹਦੇ ਕੋਲ ਗੱਡਾ ਨਹੀਂ ਸੀ ਉਹਨਾਂ ਨੇ ਗੱਡੇ ਵੀ ਦਿੱਤੇ ਆਪਣੇ ਕੋਲ। ਉਹਨਾਂ ਨੇ ਖੀਰਾਂ ਵਾਲੀ ਆਇਆ? ਖੀਰਾਂ ਵਾਲੀ ਬੜਾ ਸਾਡਾ ਸਾਥ ਕੀਤਾ ਉਹਨਾਂ ਨੇ। ਵੀ ਅੱਜ ਤੱਕ ਯਾਦ ਨੇ? ਯਾਦ ਭੁੱਲਣੇ ਵਾਲੀ ਨਹੀਂ ਗੱਲ, ਇਹ ਵੀ ਭੁੱਲਣੇ ਵਾਲੀ ਗੱਲ ਕੋਈ। ਅਬ ਜਿਨ੍ਹਾਂ ਨੇ ਕੋਈ ਚੰਗੇ ਮਾੜੇ ਟਾਈਮ ਕੋਈ ਚੰਗਿਆਈ ਕੀਤੀ ਹੋਏ? ਦੇਖੋ ਜੀ ਉਸ ਵੇਲੇ ਤੇ ਉੱਥੇ ਸਾਡਾ ਕੋਈ ਵਾਰਸ ਨਹੀਂ ਸੀ। ਅੱਛਾ ਤੁਹਾਨੂੰ ਫਿਰ ਮਤਲਬ ਵੀ ਗੱਡਿਆਂ ਗੁੱਡਿਆਂ ਤੇ ਕੈਂਪ ਤੱਕ ਛੱਡ ਕੇ ਗਏ? ਫਿਰ ਸਾਨੂੰ ਅਸੀਂ 4-5 ਪਿੰਡ ਸੀਗੇ ਇਹ ਇਕੱਠੇ। ਫਿਰ ਅਸੀਂ ਰਾਤ ਜਿਹੜੇ ਸੀ ਨਾ ਇਹਨਾਂ ਦੇ ਬੱਚੇ ਤੇ ਬੁੜੀਆਂ ਇਹ ਧੰਮਾਂ ਬੂਟਾਂ ਸੀਗੀਆਂ ਤੇ ਪੱਕੀ ਸੜਕ ਦੇ ਉੱਤੇ ਉੱਥੇ ਸਾਡਾ ਕੈਂਪ ਲਾਇਆ। ਉੱਥੇ ਕੈਂਪ ਲਾ ਕੇ ਤੇ ਫਿਰ ਦਿਨ ਨੂੰ ਗੱਡੇ ਲਿਆਂਦੇ। ਸਮਾਨ ਥੋੜ੍ਹਾ ਬਹੁਤਾ ਲੱਦ ਕੇ ਗੱਡਿਆਂ 'ਤੇ ਕੀ ਲੱਦਣਾ ਸੀ।
ਕੋਈ ਖਾਨਦਾਨ ਵਾਸਤੇ ਕੋਈ ਥੋੜ੍ਹਾ ਬਹੁਤਾ ਕੋਈ ਚੌਲ ਕੋਈ ਆਟਾ ਕੋਈ ਐਸੀ ਚੀਜ਼ਾਂ ਰੱਖ ਲਈਆਂ ਤੇ ਆ ਗਏ ਸੀ। ਉੱਥੇ ਆ ਗਏ ਤੇ ਫਿਰ ਜਲੰਧਰੋਂ ਕਾਫਲਾ ਆਉਣਾ ਸੀਗਾ। ਹਾਂਜੀ। ਫਿਰ ਜਲੰਧਰ ਦੇ ਕਾਫਲਾ ਜਿਸ ਵੇਲੇ ਸਾਡੇ ਕੋਲ ਆਇਆ ਉਹਦੇ ਨਾਲ ਫਿਰ ਅਸੀਂ ਆਏ ਤੇ ਫਿਰ ਸਾਡੇ ਨਾਲ ਮਿਲਟਰੀ ਆਈ। ਫਿਰ ਅਸੀਂ ਪਹਿਲਾਂ ਜਿਸ ਵੇਲੇ ਅਸੀਂ ਪੜਾਅ ਕੀਤਾ ਨਾ ਬਿਆਸਾ ਦਰਿਆ ਦੇ ਉੱਤੇ ਸ਼ਾਮ ਪੈ ਗਈ, ਉੱਥੇ ਡੱਕ ਦਿੱਤਾ ਮਿਲਟਰੀ ਨੇ। ਰਾਤ ਫਿਰ ਜਿਹੜੇ ਪੁਲ ਦੇ ਉੱਤੇ ਖੜੇ ਸੀ ਨਾ ਗੱਡੇ, ਰਾਤ ਸੌਣ ਦੇ ਦਿਨ ਸੀਗੇ। ਰਾਤ ਫਿਰ ਉਹ ਜਿਸ ਵੇਲੇ ਬਾਰਿਸ਼ ਵੀ ਪੈਣ ਡੇ ਵੀ ਤੇ ਦਰਿਆ ਵੀ ਚੜ ਗਿਆ। ਇਹ ਦੇਖ ਲਾ ਵੀ ਫਿਰ ਉਹ ਗੱਡੇ ਤੂੰ ਪਾਣੀ ਦੇ ਵਿੱਚ ਰੁੜੇ ਦੇਖੇ ਅਸੀਂ। ਉਹ ਲੋਕਾਂ ਤੂੰ ਮੇਰੇ ਜਵਾਨ ਮੁੰਡੇ ਜਿਹੜੇ ਸੀ ਉਹਨਾਂ ਨੇ ਫੜ ਕੇ ਤੇ ਕੱਢੇ ਬਾਹਰ। ਇਹ ਔਖਾ ਟਾਈਮ ਸੀ। ਔਖਾ ਟਾਈਮ, ਉਹ ਔਖਾ ਟਾਈਮ ਆਇਆ ਸੀ। ਵੀ ਉਹ ਪਾਕਿਸਤਾਨ ਤੱਕ ਫਿਰ ਰਸਤੇ 'ਚ ਆਉਂਦਿਆਂ ਕੀ ਹਾਲਾਤ ਤੁਸੀਂ ਵੇਖੇ? ਪਾਕਿਸਤਾਨ 'ਚ ਰਸਤੇ 'ਚ ਆਉਂਦਿਆਂ ਸੀ ਕੋਈ ਸ਼ੈ ਨਹੀਂ ਦੇਖੀ। ਬੜੇ ਅਮਨ ਨਾਲ ਆਏ। ਜਦੋਂ ਆਏ ਅੰਮ੍ਰਿਤਸਰ ਦੇ ਵਿੱਚ ਉਹਦੀ ਲੰਘਣ ਲੱਗੇ ਆ, ਮੇਰੇ ਗਾੜੀ 4 ਮਹੀਨਿਆਂ ਦਾ ਜੁੱਟ ਸੀ ਕਿ ਮੇਰੇ ਅੱਗੇ ਗੱਡਾ ਇੱਕ ਜਾਂਦਾ ਵਾ। ਉਹ ਗੱਡੇ ਦੇ ਉੱਤੇ ਇੱਕ ਤੇਰੇ ਵਰਗਾ ਜਵਾਨ ਮੁੰਡਾ ਹੈ ਇੱਕ ਦਾ ਤੇ 2 ਬੁੜੀਆਂ ਬੈਠੀਆਂ। ਇਕੱਲਾ ਜਾਣੇ ਉਹਦੀ ਭੈਣ ਸੀ ਜਾਂ ਉਹਦਾ ਟੱਬਰ ਸੀ, ਇੱਕ ਉਹਦੀ ਮਾਂ ਸੀ। ਇਹ 2 ਜੀ ਉੱਤੇ ਬੈਠੇ ਆ। ਐਦਾਂ ਖੱਟੀਆਂ ਦੀ ਵਾੜ ਸੜਕ ਦੇ ਵਿੱਚ ਪਾਣੀ ਛੱਡਿਆ, ਵਿੱਚ ਸ਼ੀਸ਼ਾ ਸੁੱਟਿਆ, ਤੋੜ ਕੇ ਬੋਲਦਾ ਸ਼ੀਸ਼ੇ ਨੂੰ। ਤੇ ਮੈਂ ਆਪਣੇ ਹਿੱਤੀ ਆਉਂਦਾ ਮਈਆਂ ਨੂੰ, ਜਿਸ ਵੇਲੇ ਉਹ ਮੇਰੇ ਸਾਹਮਣੇ ਦੇਖਦੇ ਇੱਦਾਂ ਗੱਡੇ ਦੇ ਉੱਤੇ ਨਾ ਇੱਕ ਮੁੰਡਾ ਜਵਾਨ ਸੀ ਤੇਰੇ ਵਰਗੂ, ਉਹਨੇ ਇੱਦਾਂ ਖੱਟੀਆਂ ਦੇ ਵਿੱਚੋਂ ਨਿਕਲ ਕੇ ਤੇ ਉਹ ਕੁੜੀ ਦੀ ਬਾਂਹ ਫੜ ਲਈ। ਕੁੜੀ ਦੀ ਬਾਂਹ ਫੜ ਲਈ, ਕੁੜੀ ਦੀ ਉਧਰੋਂ ਉਹ ਬੁੜੀ ਨੇ ਜੱਫਾ ਪਾਇਆ, ਉਧਰੋਂ ਉਹਨੇ ਚੀਕ ਵਿਹਾੜਾ ਕੀਤਾ ਵੀ ਮੈਂ ਮਰ ਚਲੀ ਮੈਨੂੰ ਲੈ ਗਿਆ। ਉਹ ਮੁੰਡੇ ਨੇ ਦਵਾ ਪਿੱਛੇ ਬਿਸਤਰੇ 'ਚ ਤਲਵਾਰ ਦਿੱਤੀ ਸੀਗੀ, ਇੱਥੇ ਗਾੜੀ ਢੱਗੇ ਹਿੱਕਦੇ ਨੇ, ਉਹਨੇ ਕੱਢੀ, ਉਹਨੇ ਉਹ ਮਾਰੀ ਮੁੰਡੇ ਦੇ ਇੱਥੇ, ਉਹ ਬਾਂਹ ਲੈ ਗਈ। ਇਹ ਵੀ ਮੈਂ ਦੇਖ ਕੇ ਜਦੋਂ ਉੱਤੋਂ ਵੀ ਗੋਲੀ ਚੱਲਣ ਡੈ ਪਈ, ਮਿਲਟਰੀ ਚਲਾਉਣ ਡੈ ਪਈ। ਫਿਰ ਉਹ ਅਸੀਂ ਤੇ ਨਿਕਲਿਆ ਗਾਂ ਤੇ ਪਿੱਛੇ ਕਾਫਲਾ ਡੱਕ ਦਿੱਤਾ। ਫਿਰ ਅੰਮ੍ਰਿਤਸਰ ਤੋਂ ਬਾਹਰ ਦੀ ਲਿਆਂਦਾ, ਅੜਿਆਰਾ ਪਿੰਡ ਸੀ ਉਧਰ ਦੀ ਫਿਰ ਆਏ ਉਹ। ਅਸੀਂ ਫਿਰ ਆਣ ਪਾਕਿਸਤਾਨ 'ਚ ਸਾਹ ਲਿਆ। ਸ਼ਾਇਦ ਕੋਈ ਨਹੀਂ ਸੀ। ਇੱਥੇ ਆ ਕੇ ਅਸੀਂ ਸਫ਼ਰ ਸ਼ੁਰੂ ਕੀਤਾ। ਉੱਥੇ ਆ ਗਿਆ ਲੈਲਪੁਰ। ਜਿਸ ਵੇਲੇ ਲੈਲਪੁਰ ਆ ਗਏ ਤੇ ਉਹ ਫਿਰ ਸਾਨੂੰ ਪਿੰਡ ਦੇ ਬੰਦਿਆਂ ਨੂੰ ਕਹਿਣ ਲੱਗੇ ਵੀ ਸਾਰੇ ਜਿਹੜੇ ਮੋਹਤਬਰ ਬੰਦੇ ਵਿੱਚੋਂ 5-10 ਹੋ ਗਏ, ਉਹਨਾਂ ਨੇ ਫਾਰਮ ਲਿਆਂਦੇ ਜ਼ਮੀਨਾਂ ਦੇ, ਉਹ ਸਾਨੂੰ ਜੀ ਭਰਦੇ ਹੈਗੇ ਪੈਸੇ ਦਿੰਦੇ ਸੀ। ਉਹ ਲਿਆ ਕੇ ਤੇ ਕਹਿਣ ਲੱਗੇ ਵੀ ਆਪਣਾ 255 ਪਿੰਡ ਆ, ਉੱਥੇ ਜਾਣਾ। ਸਿਰਫ ਘਰ ਲੱਭ ਗਏ ਜਿਹੜੇ ਮੁਰੱਬਿਆਂ ਦੇ, ਜ਼ਮੀਨ ਵਾਲਿਆਂ ਦੇ ਜਿਹੜੇ ਮੁਰੱਬੇ ਸੀ ਨਾ, ਉਹਨਾਂ ਦੇ ਜਿਹੜੇ ਹਾਤੇ ਸੀ ਉਹ ਲੱਭੇ ਸਨ। ਉਹ ਉਹਨਾਂ ਜਾਣ ਕੇ ਅਸੀਂ ਬਹਿ ਗਏ। ਦਾਣੇ ਪਾਣੀ ਦਾ ਕਿਵੇਂ ਕੀਤਾ, ਰੋਟੀ ਟੁੱਕ ਦਾ? ਦਾਣੇ ਪਾਣੀ ਦਾ ਇੱਦਾਂ ਕੀਤਾ, ਜੇ ਸੱਚੀ ਪੁੱਛਦਾ ਨਾ ਤੇ ਆਹ ਨਾਲ ਸਾਡੇ ਸੀ ਅਗਲੇ ਵਸਿੰਦੇ, ਇੱਥੇ ਮੁਸਲਮਾਨਾਂ ਦਾ ਪਿੰਡ ਸੀ ਆ ਕੈਸਾ। ਇਹ ਇੱਥੇ ਫਿਰ ਕੇ ਆ ਜਾਣਾ, ਕਿਸੇ ਨੂੰ ਦਾਣੇ ਵੀ ਸਿਰ ਲੱਭ ਜਾਣੇ, ਕਿਸੇ ਨੂੰ ਨਾ ਲੱਭਣੇ ਮੁੱਲ। ਅਖੀਰ ਫਿਰ ਅਸੀਂ ਤੇ ਸੱਚੀ ਗੱਲ ਆ, ਸਾਡੇ ਕੋਲ ਤੇ ਕੋਈ ਨਾ। ਫਿਰ ਸਾਡਾ ਬਾਪ ਸੀਗਾ, ਉਹ ਫਿਰ ਕੇ ਆ ਜਾਣਾ ਸਾਡੀ ਵਾਲੀ। ਅਸੀਂ ਉਹਨੂੰ ਕਿਹਾ ਵੀ ਨਾ ਤੂੰ ਹੁਣ ਨਹੀਂ ਜਾਈ, ਦੁੱਧ ਚੋਣਾ, ਕੋਈ ਦਹੀਂ ਜਮਾ ਲੈਣਾ, ਕੋਈ ਸਵੇਰ ਨੂੰ ਲੱਸੀ ਰਿੜਕ ਲੈਣੀ, ਕੋਈ ਦੁੱਧ ਰਾਤ ਨੂੰ ਗਰਮ ਕਰਨਾ। ਨਵੇਂ ਪਿੰਡ ਸੀਗਾ ਗੁਰਦੁਆਰੇ ਦੇ ਵਿੱਚ ਗੁੜ ਲਾ ਬੇਬਾਪ ਬੋਰੀਆਂ, ਉੱਥੋਂ ਫਿਰ 2 ਬੋਰੀਆਂ ਗੁੜ ਦੀਆਂ ਸਾਨੂੰ ਲੱਭੀਆਂ। ਉਹ ਗੁੜ ਪਾ ਕੇ ਤੇ ਅਸੀਂ ਆਪਣਾ ਟਾਈਮ ਪਾਸ ਕੀਤਾ। ਤੇ 2 ਮਹੀਨੇ ਅਸੀਂ ਰੋਟੀ ਨਹੀਂ ਸੀ ਦੇਖੀ। ਫਿਰ ਸਾਡੀਆਂ ਕਣਕਾਂ ਜਿਹੜੀਆਂ ਹੋਈਆਂ ਤੇ ਫਿਰ ਅਸੀਂ ਵੱਢੀਆਂ ਤੇ ਫਿਰ ਰੋਟੀ ਖਾਧੀ। ਫਿਰ ਰੋਟੀ ਖਾਧੀ। ਏਦਾਂ ਦਾ ਟਾਈਮ ਵੀ ਉਹ ਆਇਆ। ਤੇ ਪਿੰਡ ਹੁਣ ਹੋ ਗਏ ਇੰਨੇ 74 ਸਾਲ ਤੇ ਪਿੰਡ ਜਿਹੜਾ ਤਾਜਪੁਰ ਆ, ਸਾਡੀ ਉਮਰ ਵੀ ਉਦੋਂ ਵਾਹਵਾ ਸੀ, ਤਗੜੇ ਸੀ। ਤੇ ਉਹ ਨਕਸ਼ਾ ਵੀ ਯਾਦ ਹੈ ਸਾਰਾ? ਨਕਸ਼ਾ ਵੀ ਯਾਦ ਆ। ਤੇ ਪਿੰਡ ਉਦੋਂ ਛੱਡਿਆ ਕਿਵੇਂ, ਜਾਂ ਹੁਣ ਕਿਸ ਤਰ੍ਹਾਂ ਲੱਗਦਾ ਵੀ ਉਹ ਪਿੰਡ ਦੀਆਂ ਗਲੀਆਂ, ਉਹ ਜ਼ਿਹਨ ਦੇ ਵਿੱਚ ਉਹ ਚੀਜ਼ਾਂ ਯਾਦ ਨੇ? ਜਿਹੜੀ ਸਾਡੇ ਮਸਜਿਦ ਸੀ ਉਹ ਵੀ ਜ਼ਿਹਨ 'ਚ, ਜਿਹੜਾ ਤਹੀਆ ਸੀ ਉਹ ਵੀ ਜ਼ਿਹਨ 'ਚ, ਜਿਹੜਾ ਸਾਡੇ ਬੰਦਿਆਂ ਦੇ ਬਹਿਣ ਵਾਲਾ ਮਕਾਨ ਬਣਾਇਆ ਸੀ ਉਹ ਵੀ ਜ਼ਿਹਨ 'ਚ। ਉਹਦੇ ਨਾਲ ਇੱਧਰ ਬੰਦੇ ਮਿਸਤਰੀਆਂ ਦਾ ਖਰਾਜ ਸੀਗਾ, ਉਹ ਵੀ ਮੇਰੇ ਜ਼ਿਹਨ 'ਚ। ਜਿਹੜਾ ਸਾਡੇ ਘਰਾਂ ਦੇ ਨਾਲ ਖੂਹ ਸੀ ਲੱਗਾ ਪਾਣੀ ਭਰਨ ਨੂੰ ਬੁੜੀਆਂ ਦੇ, ਉਹ ਵੀ ਮੇਰੇ ਜ਼ਿਹਨ 'ਚ। ਤੇ ਹੁਣ ਇਸ ਵੇਲੇ ਜੇ ਗੱਲ ਕਰੀਏ, ਜੇ ਕੋਈ ਮੌਕਾ ਬਣ ਜਾਵੇ, ਹੁਣ ਹਾਲਾਤ ਤੇ ਇਦਾਂ ਦੇ ਆ ਵੀ ਨਹੀਂ ਵੀਜ਼ਾ ਨਹੀਂ ਲੱਭਦਾ ਛੇਤੀ,
ਜੇ ਲੱਭ ਜੇ ਕੋਈ ਸਬੱਬ ਬਣ ਜੇ ਹਾਂ ਤੇ ਉਹ ਪਿੰਡ ਦੀ ਪਹਿਚਾਣ ਕਰ ਲੋਗੇ ਵੀ ਆਹ ਪਿੰਡ ਸੀ ਇਸ ਤਰ੍ਹਾਂ ਦਾ ਸੀ, ਉਹ ਅੰਦਾਜ਼ਾ ਲੱਗ ਜੂਗਾ, ਦਿਲ ਕਰਦਾ ਜਾਣ ਨੂੰ। ਬੜਾ ਦਿਲ ਕੀਤਾ, ਹੂੰ ਬੜਾ ਦਿਲ ਕੀਤਾ ਵੀ ਜਾਵਾਂਗੇ, ਪਰ ਨਹੀਂ ਮੁਕੱਦਰਾਂ 'ਚ ਹੋਇਆ। ਹੂੰ ਹੁਣ ਪਿੰਡ ਤੁਸੀਂ ਆ ਗੱਲ ਕੀਤੀ ਹੈ ਤੇ ਪਿੰਡ ਦਾ ਮੈਨੂੰ ਹਰ ਥਾਂ 'ਤੇ ਹਰ ਸਾਰਾ ਇਲਾਕਾ ਜਿਹੜਾ ਨਾ ਸਾਡੇ ਚਾਰ ਸਫੇਰੇ ਸਾਡੇ ਪਿੰਡ ਦਾ ਰਕਬਾ ਜਿੰਨਾ ਵੀ ਸੀ ਸਾਰਾ ਮੇਰੇ ਜੇਬ 'ਚ ਆ ਗਿਆ। ਹੂੰ ਅੱਛਾ, ਹੁਣ ਦੀ ਗੱਲ ਕਰੀਏ ਵੀ ਜਿਹੜੇ ਤਾਜਪੁਰ ਵਾਲੇ ਆ ਜਾਂ ਇੱਧਰਲੇ ਜਾਂ ਉੱਧਰ ਵਸਣ ਵਾਲੇ ਤੁਹਾਡੇ ਵਰਗੇ ਬਜ਼ੁਰਗ ਆ, ਉਹ ਜਾਣਾ ਚਾਹੁੰਦੇ ਉੱਧਰ ਉੱਧਰ ਇੱਧਰੋਂ ਉੱਧਰ ਇੱਕ ਦੂਜੇ ਵੱਲ। ਹਾਂਜੀ, ਇਸ ਤਰ੍ਹਾਂ ਲੜਾਈ ਵਾਲਾ ਸਮਾਂ ਹੋਣਾ ਚਾਹੀਦਾ ਜਾਂ ਕੋਈ ਅਮਨ ਵਾਲੀ ਵੀ ਗੱਲ ਹੋਣੀ ਚਾਹੀਦੀ ਹੈ। ਅਮਨ ਵਾਲੀ ਗੱਲ ਜਿਹੜੀ ਉਹ ਨਾਲ ਦੇ ਕੋਲ ਨਹੀਂ ਸੁਣਦਾ। ਹੂੰ ਅਮਨ ਜਿਹੜੀ ਅਮਨ ਵਾਲੀ ਸ਼ੈ ਹੈ, ਹੂੰ ਲੜਾਈ ਨਹੀਂ ਹੋਣੀ ਵਾਲੀ, ਲੜਾਈ ਕੋਈ ਲੜਾਈ ਚੰਗੀ ਨਹੀਂ। ਚੰਗੀ ਨਹੀਂ, ਇਹ ਤੁਹਾਨੂੰ ਪਤਾ ਹੀ ਹੈ। ਉਹ ਅਸੀਂ ਸਿਆਣੇ ਜਿਹਨੇ ਸਾਡੇ ਤੇ ਕਹਿੰਦੇ ਲੜਾਈ ਦਾ ਮੂੰਹ ਕਾ ਹੂੰ ਹੈ ਵੀ ਇਹ ਕਲਾ ਹੁੰਦੀ ਆ। ਅਭੀ ਜੇ ਸਖਾਲਾ ਹੁੰਦਾ ਤੇ ਤੁਸੀਂ ਵੀ ਜਾਣਾ ਸੀ ਆਪਣਾ ਪਿੰਡ ਵੇਖਣ, ਬੜੀ ਵਾਰ ਜਾਣਾ ਸੀ। ਵੀ ਸਖਾਲਾ ਹੀ ਨਹੀਂਗਾ। ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ।